ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕੋਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 15 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਪੰਜਾਬ ਦੇ ਵਿੱਚ ਸਭ ਤੋਂ ਚਰਚਿਤ ਮਾਮਲੇ ਤੋਂ ਦੋ ਮਾਮਲੇ ਰਹੇ ਨੇ। ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਗੱਲ ਉਹਦੀ ਵੀ ਕਰਾਂਗੇ, ਪਰ ਲਾਪਤਾ ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਬਹੁਤ ਹੁੱਬ ਕੇ ਸਟੇਟਮੈਂਟ ਦਿੱਤੀ ਸੀ ਤੇ ਬਹੁਤ ਧੜੱਲੇ ਦੇ ਨਾਲ ਤੇ ਮਾਘੀ ਮੇਲੇ ਤੇ ਦਿੱਤੀ ਸੀ, ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀਗਾ। ਪਰ ਕਹਿੰਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਾ ਝੂਠ ਫੜਿਆ ਗਿਆ ਜੀ। ਬਿਲਕੁਲ ਜੀ, ਕਹਿ ਸਕਦੇ ਹਾਂ ਕਿ ਕੀ ਮੁੱਖ ਮੰਤਰੀ ਦਾ ਝੂਠ ਫੜਿਆ ਗਿਆ। ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣਾ ਪਏਗਾ ਜਾਂ ਮੁੱਖ ਮੰਤਰੀ ਇਸ ਮਸਲੇ ਤੋਂ ਕਿਨਾਰਾ ਕਰਨਗੇ, ਇਸ ਲਈ ਕਿ ਜਿਹੜੀ ਉੱਥੇ ਸੰਸਥਾ ਸੇਵਾ ਨਿਭਾ ਰਹੀ ਹੈ ਬੰਗੇ ਖੇਤਰ ਦੇ ਉਸ ਡੇਰਾਨੂਮਾ ਗੁਰੂ ਘਰ ਦਾ ਜਿਹੜਾ ਰਾਜਾ ਨਾਭ ਕਮਲ ਸਾਹਿਬ, ਉਹ ਜਿਹੜਾ ਟਰਸਟ ਬਣਿਆ ਹੋਇਆ ਹੈ ਜੀ, ਉਸ ਟਰਸਟ ਦੇ ਟਰਸਟੀ, ਉਸ ਗੁਰੂ ਘਰ ਦੇ ਸੇਵਾਦਾਰ, ਉੱਥੋਂ ਦੀ ਪ੍ਰਬੰਧਕੀ ਟੀਮ, ਵੱਡੀ ਗਿਣਤੀ ਸ਼ਰਧਾਲੂ ਇਕੱਤਰ ਹੁੰਦੇ ਨੇ, ਇੱਕ ਵਿਸਥਾਰਤ ਲੰਬੀ ਪ੍ਰੈਸ ਕਾਨਫਰੰਸ ਕਰਦੇ ਨੇ। ਠੀਕ ਹੈ ਜੀ। ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਮੁੱਖ ਮੰਤਰੀ ਦੇ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਂਦੇ ਨੇ ਜੀ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਪ੍ਰਵੀਨ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਮਾਘੀ ਮੇਲੇ ਤੇ ਸਿਆਸੀ ਕਾਨਫਰੰਸ ਸੀਗੀ, ਉਹਨਾਂ ਸਾਰਿਆਂ ਤੇ ਪਾਣੀ ਫੇਰਤਾ ਸੀ ਇੱਕ ਸਿਰਫ ਸੁਨੇਹਾ ਪੜ੍ਹ ਕੇ। ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਰਹਿ ਗਈਆਂ ਸੀ ਕਿ ਕਿਹਦੀ ਰੈਲੀ 'ਚ ਭੀੜ ਆਈ, ਕਿਹਦੀ ਨਹੀਂ ਆਈ, ਕਿਹਦਾ ਇਕੱਠ ਵੱਧ ਸੀ, ਕਿਹਦਾ ਇਕੱਠ ਵੱਧ ਸੀ, ਕਿਹਦਾ ਘੱਟ ਸੀ, ਕਿਹਦੇ ਕੋਲ ਕਿੰਨੇ ਲੀਡਰ ਆਏ, ਨਹੀਂ ਆਏ, ਕਿਹਨੇ ਕੀ ਕਿਹਾ, ਸਾਰੀਆਂ ਗੱਲਾਂ ਮਿੱਟੀ ਹੋ ਗਈਆਂ ਜਦੋਂ ਮੁੱਖ ਮੰਤਰੀ ਨੇ ਇੱਕ ਸੁਨੇਹਾ ਪੜ੍ਹਤਾ ਕਿ ਮੇਰੇ ਕੋਲ ਹੁਣੇ ਸੁਨੇਹਾ ਆਇਆ ਕਿ ਲਓ ਜੀ, ਸਾਨੂੰ 169 ਲਾਪਤਾ ਪਾਵਨ ਸਰੂਪ ਮਿਲ ਗਏ, ਅਸੀਂ ਥੋੜਾ ਕੁਛ ਕਰਨਾ ਜੀ, ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਸਪੁਰਦ ਕਰ ਦੇਣੇ ਆ ਤੇ ਆਪਾਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦੇਣੀ ਆ ਜੀ, ਲਓ ਜੀ ਸਾਨੂੰ ਲੱਭ ਗਏ। ਠੀਕ ਹੈ। ਤੇ ਉਸ ਦਾਅਵੇ ਤੇ ਮਤਲਬ ਸਾਰੇ ਪੰਜਾਬ ਦੀਆਂ ਨਜ਼ਰਾਂ ਗੱਡ ਗਈਆਂ ਕਿ ਕੀ 15 ਜਨਵਰੀ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪੇਸ਼ ਹੋਣਾ, ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣੇ ਹੱਕ 'ਚ ਇੱਕ ਮਾਹੌਲ ਬਣਾ ਕੇ ਜਾ ਰਹੇ ਨੇ ਕਿ ਮੈਂ ਤਾਂ ਸੇਵਾਦਾਰ, ਦੇਖੋ ਕੱਚਾ ਸਾਬਤ ਹੋ ਗਿਆ। ਸਹੀ ਹੈ। ਇਸ ਤੋਂ ਪਹਿਲਾਂ ਕਿ ਇਹ ਸਾਰਾ ਕੁਝ ਉੱਭਰਦਾ, ਉਹਨਾਂ ਨੇ ਮੁੱਖ ਮੰਤਰੀ ਦੀ ਪੇਸ਼ੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ ਟਰਸਟੀਆਂ ਨੇ, ਉੱਥੇ ਵਾਲਿਆਂ ਨੇ। ਠੀਕ ਹੈ ਜੀ। ਮੈਂ ਵਿਸਤਾਰਤ ਉਹ ਪ੍ਰੈਸ ਕਾਨਫਰੰਸ ਪੂਰੀ ਸੁਣੀ ਪ੍ਰਵੀਨ ਜੀ। ਉਹਦੇ ਵਿੱਚ ਕਿਤੇ ਵੀ ਉਹਨਾਂ ਕੋਲ ਹਲਕੇ ਸ਼ਬਦ ਨਹੀਂ ਸੀ, ਕਿਤੇ ਵੀ ਉਹ ਧਮਕਾਉਂਦੇ ਨਜ਼ਰ ਨਹੀਂ ਆਏ, ਕਿਤੇ ਵੀ ਉਹਨਾਂ ਨੇ ਟਕਰਾਅ ਵਾਲੀ ਭਾਸ਼ਾ ਨਹੀਂ ਵਰਤੀ, ਕਿਤੇ ਵੀ ਉਹਨਾਂ ਨੇ ਲੇਲੜੀਆਂ ਕੱਢਣ ਵਾਲੀ ਭਾਸ਼ਾ ਨਹੀਂ ਵਰਤੀ। ਉਹਨਾਂ ਨੇ ਬੜੇ ਤਰਕ ਆਧਾਰਿਤ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਹ ਸਥਾਨ ਉਹੇ ਜਿਹਾ ਡੇਰਾਬਾਦ ਵਾਲਾ ਸਥਾਨ ਨਹੀਂ ਹੈ ਜਿੱਥੇ ਪੁੱਛਿਆ ਦਿੱਤੀ ਜਾਂਦੀ ਹੋਵੇ, ਜਿੱਥੇ ਬੰਦਿਆਂ ਨੂੰ ਗੱਦੀਆਂ ਦਿੱਤੀਆਂ ਜਾਂਦੀਆਂ ਹੋਣ, ਉਵੇਂ ਨਹੀਂ ਹੈ ਜੀ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਚੱਲਣ ਵਾਲਾ ਸਥਾਨ ਹੈ। ਹੁਣ ਇਹ ਜਾਂਚ ਦਾ ਵਿਸ਼ਾ ਸ਼੍ਰੋਮਣੀ ਕਮੇਟੀ ਦੇ ਖੇਤਰ ਦਾ ਵੀ ਹੈ ਜੀ। ਇਹ ਉਹਨੇ ਦੇਖਣਾ, ਅਗਲਿਆਂ ਨੇ ਜੋ ਦਾਅਵਾ ਕੀਤਾ ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਉਹ ਕਹਿੰਦੇ ਕਿ ਸਾਡੇ ਕੋਲ ਬਿਲਕੁਲ 169 ਪਾਵਨ ਸਰੂਪ ਨੇ, ਔਰ ਇਹ ਜਾਣਕਾਰੀ ਜੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਕਿ ਉੱਥੇ 169 ਸਰੂਪ ਬਰਾਮਦ ਹੋਏ ਨੇ, ਕਿੱਥੋਂ ਮਿਲੀ ਹੈ ਜੀ ਮੁੱਖ ਮੰਤਰੀ ਸਾਹਿਬ, ਇਹ ਤਾਂ ਦੱਸ ਦੇਣ ਜੀ। ਉਹ ਕਹਿੰਦੇ ਸਿੱਟ ਸਾਡੇ ਕੋਲ ਲਗਾਤਾਰ ਆਈ, ਅਸੀਂ ਲਗਾਤਾਰ ਉਹਨਾਂ ਨੂੰ ਰਿਕਾਰਡ ਦਿੱਤਾ, ਲਗਾਤਾਰ ਇੱਥੇ ਬੈਠ ਕੇ ਉਹ ਗੱਲ ਕਰਦੇ ਰਹੇ,
ਸਾਡੇ ਨਾਲ ਵਿਚਾਰ ਵਿਮਰਸ਼ ਕਰਦੇ ਰਹੇ, ਇੱਥੇ ਮੰਨ ਕੇ ਗਏ ਕਿ ਹਾਂ ਤੁਹਾਡਾ ਕੋਈ ਅਜਿਹਾ ਮਾਮਲਾ ਨਹੀਂ ਹੈ ਤਾਂ ਬਿਲਕੁਲ ਸਹੀ ਹੈ। ਜੀ ਜੀ। ਕਹਿੰਦੇ ਜੇ ਇੱਥੇ ਭਾਸ਼ਾ ਸੀ ਫਿਰ ਮੁੱਖ ਮੰਤਰੀ ਦੇ ਸਨੇਹ ਚ ਜਾ ਕੇ ਉਹ ਭਾਸ਼ਾ ਕਿਉਂ ਬਦਲੀ, ਇਹ ਸਿੱਟ ਜਵਾਬ ਦੇਵੇ। ਜੇ ਸਿੱਟ ਦੀ ਰਿਪੋਰਟ ਸਹੀ ਸੀ ਫਿਰ ਮੁੱਖ ਮੰਤਰੀ ਨੇ ਗਲਤ ਰਿਪੋਰਟ ਕਿਉਂ ਪੇਸ਼ ਕੀਤੀ ਹੈ, ਮੁੱਖ ਮੰਤਰੀ ਜਵਾਬ ਦੇਵੇ। ਉਹ ਕਹਿੰਦੇ 169 ਪਾਵਨ ਸਰੂਪ ਸਾਡੇ ਕੋਲ ਹਨ, ਉਹਨਾਂ ਚੋਂ 79 ਸਰੂਪ ਉਹ ਨੇ ਜੋ ਬਹੁਤ ਪੁਰਾਤਨ ਨੇ, ਪਹਿਲਾਂ ਦੇ ਨੇ। 62 ਸਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਵਾਲੇ ਨੇ। ਤੇ ਜਿਹੜੇ 30 ਦੀ ਗੱਲ ਮੁੱਖ ਮੰਤਰੀ ਸਾਹਿਬ ਕਰਦੇ ਆ ਨਾ ਕਿ 139 ਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ ਜੀ, 30 ਨੇ ਜੀ ਉਹ ਵੀ ਨਾਲ ਦੇ ਪਿੰਡਾਂ ਦੇ ਨੇ। ਉਹ ਕਹਿੰਦੇ ਚੈੱਕ ਕਰੋ ਜਾ ਕੇ ਗੋਬਿੰਦਵਾਲ ਸਾਹਿਬ। ਅਸੀਂ ਆਪਣੇ ਪ੍ਰਾਤਨ ਬਜ਼ੁਰਗ ਹੋਏ ਸਰੂਪਾਂ ਨੂੰ ਉੱਥੇ ਅੰਗੀਠਾ ਸਾਹਿਬ ਲੈ ਕੇ ਗਏ ਗੋਬਿੰਦਵਾਲ ਸਾਹਿਬ, ਸਿੱਖ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਮ ਜੋ ਸੰਸਕਾਰ ਦੀ ਪ੍ਰਕਿਰਿਆ ਜੋ ਹੁੰਦੀ ਹੈ ਉਸ ਤਰੀਕਾਕਾਰ ਨਾਲ ਉਹਨਾਂ ਦੀ ਸਾਂਭ ਸੰਭਾਲ ਹੋਈ। ਜੀ ਜੀ। ਉਹ ਰਿਕਾਰਡ ਲੈ ਕੇ ਅਸੀਂ SGPC ਕੋਲ ਗਏ, ਉਹਦੇ ਬਦਲੇ ਅਸੀਂ 30 ਸਰੂਪ ਹੋਰ ਮੰਗੇ ਜੀ, ਸਾਨੂੰ 20 ਉਪਲਬਧ ਹੋਏ। ਪਰ ਸਾਡੇ ਨਾਲ ਦੇ ਖੇਤਰ ਦੇ ਪਿੰਡਾਂ ਦੀਆਂ ਸੰਸਥਾਵਾਂ ਦੇ ਨਾਂ ਦੱਸ ਕੇ ਦੱਸਿਆ ਕਿ 10 ਸਰੂਪ ਇਹਨਾਂ ਨੂੰ ਮਿਲੇ, ਇਹਨਾਂ ਦੇ ਨਾਮ ਤੇ ਜਾਰੀ ਹੋਏ ਜੀ। ਉਹਨਾਂ ਨੇ ਸੇਵਾ ਸੰਭਾਲ ਸਹੀ ਹੋਵੇ ਇਸ ਲਈ ਸਾਨੂੰ ਦਿੱਤੇ। SGPC ਤੋਂ 20 ਸਰੂਪ ਲੈਣ ਦਾ ਵੀ ਸਾਡੇ ਕੋਲ ਰਿਕਾਰਡ ਹੈ। 10 ਸਰੂਪ ਉਹਨਾਂ ਕੋਲ ਨੇ ਜਿਹੜੇ ਲਏ ਉੱਥੇ, ਉਹਨਾਂ ਕੋਲ ਰਿਕਾਰਡ ਹੈ, ਪਰ ਉਹਨਾਂ ਤੋਂ ਸਾਡੇ ਕੋਲ ਆਉਣ ਦਾ ਸਾਡੇ ਕੋਲ ਰਿਕਾਰਡ ਹੈ ਜੀ। ਤੇ ਇਸ ਲਈ ਕਹਿੰਦੇ SGPC ਨਾਲ ਜਾ ਕੇ ਮਿਲਾਨ ਕਰ ਲਓ। ਉਹ ਕਹਿੰਦੇ ਬਿਲਕੁਲ 2014-15 ਦੇ ਪ੍ਰਿੰਟਿੰਗ ਦੇ ਦੌਰ ਦੇ ਹੀ ਇਹ 30 ਸਰੂਪ ਨੇ ਜੀ, ਪਰ ਸਾਡੇ ਰਿਕਾਰਡ 'ਚ ਚੜੇ ਹੋਏ ਸਰੂਪ ਨੇ। ਤੇ SGPC ਤੇ ਜਾ ਕੇ ਮਿਲਾਨ ਕਰੋ ਕਿ ਉਹਨਾਂ ਦੇ ਰਿਕਾਰਡ 'ਚ ਕੀ ਬੋਲਦਾ। ਅਸੀਂ ਏਦਾਂ ਰਸੀਦ ਲੈ ਕੇ ਭੇਟਾ ਦੇ ਕੇ ਇੱਕ ਨੰਬਰ 'ਚ ਲੈ ਕੇ ਆਏ ਆ। ਸਹੀ ਹੈ। ਸੋ ਇਸ ਤਰੀਕੇ ਕਾਰਨ ਉਹਨਾਂ ਨੇ ਜਦੋਂ ਹੁਣ ਆਪਣਾ ਪੱਖ ਰੱਖਿਆ, ਹੁਣ ਮੁੱਖ ਮੰਤਰੀ ਸਾਹਿਬ ਦੱਸਣ ਕਿ ਤੇ ਝੂਠ ਬੋਲੇ ਨੇ ਕਿ ਸੱਚ ਬੋਲੇ ਨੇ ਜੀ। ਦੂਜਾ ਗੱਲ ਉਹ ਕਹਿੰਦੇ ਵੀ ਜਦੋਂ ਰਿਕਾਰਡ ਅਸੀਂ ਦਿੱਤਾ ਸਿੱਟ ਨੂੰ, ਤੇ ਜੇ ਅਸੀਂ ਸਿੱਟ ਨਾਲ ਸਹਿਯੋਗ ਨਾ ਕਰਦੇ, ਸਾਡੇ ਮਨ 'ਚ ਕੋਈ ਖੋਟ ਹੁੰਦੀ, ਸਾਨੂੰ ਕੋਈ ਓਹਲਾ ਹੁੰਦਾ, ਕੋਈ ਡਰ ਹੁੰਦਾ, ਅਸੀਂ ਸਿੱਟ ਨਾਲ ਸੰਪਰਕ ਨਾ ਕਰਦੇ ਤਾਂ ਵੜਨ ਨਾ ਦਿੰਦੇ, ਅਸੀਂ ਉਰੇ ਕੱਟ ਕਰ ਲੈਂਦੇ। ਪਰ ਜਿਵੇਂ ਮੁੱਖ ਮੰਤਰੀ ਨੇ ਕਹਿੰਦੇ ਸਾਨੂੰ ਕਟਹਿਰੇ 'ਚ ਖੜਾ ਕੀਤਾ, ਉਹ ਤਾਂ ਸਾਨੂੰ ਦੋਖੀ ਬਣਾ ਰਿਹਾ ਸੀ ਕੌਮ ਦਾ। ਉਹ ਤਾਂ ਇੰਝ ਸੀ ਕਿ ਜਿਵੇਂ ਇੱਥੇ ਅਸੀਂ ਲੁਕੋ ਕੇ ਰੱਖ ਲਏ ਗੁਰੂ ਗ੍ਰੰਥ ਸਾਹਿਬ। ਉਹ ਕਹਿੰਦੇ ਪ੍ਰਕਾਸ਼ ਹੋਏ ਨੇ, ਪਾਠ ਚੱਲਦਾ ਹੈ, ਕੋਈ ਅਦਬ ਵਾਲਾ ਮਸਲਾ ਨਹੀਂ, ਕੋਈ ਬੇਅਦਬੀ ਵਾਲਾ ਪਹਿਲੂ ਨਹੀਂਗਾ, ਫਿਰ ਸਾਡੇ ਤੇ ਦੋਸ਼ ਕਿਉਂ ਜੀ। ਤੇ ਰਿਕਾਰਡ ਸਾਡੇ ਚੈੱਕ ਕਰਾਤੇ ਅਸੀਂ। ਹੁਣ ਰਿਕਾਰਡ ਤੁਸੀਂ ਚੈੱਕ ਕਰਨਾ ਕਹਿੰਦੇ ਜਾ ਕੇ ਸ਼੍ਰੋਮਣੀ ਕਮੇਟੀ ਦਾ ਕਰ ਲਓ ਜੀ ਜੀ। ਹੁਣ ਸਵਾਲ ਇਹ ਖੜਾ ਹੈ ਕਿ ਮੁੱਖ ਮੰਤਰੀ ਸਾਹਿਬ ਕਾਹਲ ਕਰ ਗਏ। ਆਪਾਂ ਕੱਲੇ ਗੱਲ ਕਰ ਰਹੇ ਸੀ ਕਿ ਸਿੱਟ ਦੀ ਚੱਲਦੀ ਜਾਂਚ ਦੇ ਵਿੱਚ ਇੰਜ ਖੁਲਾਸਾ ਕਰਨਾ ਕਿੰਨਾ ਕੁ ਵਾਜਬ ਹੈ। ਸਿੱਟ ਆਪਣੇ ਚਲਾਨ ਦੇ ਰੂਪ 'ਚ ਅਦਾਲਤ ਜਾਂਦੀ, ਉੱਥੇ ਰਿਕਾਰਡ ਦਿੰਦੀ, ਉਹ ਤੋਂ ਬਾਅਦ ਸਾਹਮਣੇ ਆਉਂਦਾ, ਮੀਡੀਆ ਵੀ ਚਰਚਾ ਕਰਦਾ, ਤੁਸੀਂ ਵੀ ਕਰਦੇ, ਉਹ ਵੀ ਬੋਲਦੇ, ਫਿਰ ਤਾਂ ਗੱਲ ਸਮਝ ਆਉਂਦੀ ਕੁਝ ਜੀ ਜੀ। ਸਹੀ ਹੈ। ਪਰ ਤੁਹਾਨੂੰ ਲੱਗਿਆ ਕਿ ਮਾਘੀ ਮੇਲਾ ਵੱਡਾ ਇਕੱਠ ਹੈ, 2027 ਦਾ ਇੱਥੋਂ ਹੀ ਚੋਣ ਬਿਗਲ ਵੱਜਣਾ ਹੈ, ਇੱਥੋਂ ਹੀ ਨਗਾੜਾ ਵਜਾਉਣਾ ਚੋਣ ਦਾ, ਤੇ ਇੱਥੋਂ ਹੀ ਪੰਥਕ ਵੋਟ ਇਕੱਠੀ ਕਰਦਾ ਇਆ ਕਰ ਲਈ, ਕਿਉਂਕਿ ਉਹਨੇ ਧਾਰਮਿਕ ਬਿਰਤੀ ਨਾਲ ਲੋਕ ਆਏ ਹੁੰਦੇ ਨੇ, ਉਸ ਭਾਵਨਾ ਨਾਲ ਤੁਸੀਂ ਖੇਡ ਕੀਤੀ। ਪਰ ਮਾਮਲਾ ਇਹ ਤੋਂ ਅਗਾਂਹ ਇੱਕ ਹੋਰ ਨਵੇਂ ਤਰੀਕੇ ਨਾਲ ਵਿਗੜ ਗਿਆ ਪ੍ਰਵੀਨ ਜੀ। ਜੀ ਜੀ। ਇਹ ਇਲਾਕਾ ਬੰਗੇ ਦਾ ਇਹ ਖੇਤਰ ਡਾਕਟਰ ਸੁਖੀ ਦੇ ਇਲਾਕੇ 'ਚ ਆਉਂਦਾ। ਠੀਕ ਹੈ। ਡਾਕਟਰ ਸੁਖੀ ਨੂੰ ਹੁਣ ਲੋਕ ਘੇਰ ਰਹੇ ਨੇ ਉੱਥੇ। ਉਹਨਾਂ ਨੇ ਤਾਂ ਅੱਗੇ ਸਫਾਈ ਵੀ ਦਿੱਤੀ। ਅਸੀਂ ਤਾਂ ਵੋਟਾਂ ਪਾਈਆਂ ਤੁਹਾਨੂੰ ਅਕਾਲੀਆਂ ਦੇ ਨਾਂ ਤੇ, ਅਸੀਂ ਜਿਤਾਇਆ ਤੁਹਾਨੂੰ ਆਪਣੇ ਇਸ ਖਿੱਤੇ ਦੇ ਨਾਂ ਤੇ, ਤੇ ਤੁਸੀਂ ਜਿਨ੍ਹਾਂ ਦੀ ਝੋਲੀ ਪਏ ਹੋ ਸਾਡੇ ਨਾਲ ਆਹ ਕੁਛ ਕਰ ਰਹੇ ਨੇ। ਸਹੀ। ਕਿਉਂਕਿ ਉੱਥੋਂ ਲੋਕਲ ਸੰਗਤ ਜੁੜੀ ਹੈ ਫਿਰੋਜ਼ਸਤਾਨ ਨਾਲ। ਉਹ ਕਹਿੰਦੇ ਤਾਂ ਗੁਰੂ ਦੀ ਕਿਰਪਾ ਹੋ ਗਈ, ਨਹੀਂ ਤਾਂ ਇੱਥੇ ਖੂਨ ਖਰਾਬਾ ਕਰਾਤਾ ਸੀ ਮੁੱਖ ਮੰਤਰੀ ਦੇ ਇਹੋ ਜਿਹੇ ਬੋਲਣ ਨੇ। ਤਾਂ ਕੋਈ ਵੀ ਆ ਕੇ ਸਾਨੂੰ ਗੱਲ ਘੇਰ ਲੈਂਦਾ। ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਕਿ ਸਭ ਨੂੰ ਸਮਝ ਆਇਆ ਕਿ ਹਾਂ ਏਦਾਂ ਨਹੀਂ ਹੋ ਸਕਦਾ, ਜਾਂ ਇਹ ਸੰਸਥਾ ਬਾਰੇ ਜਾਣਦੇ ਆ, ਕਿਉਂਕਿ ਕਹਿੰਦੇ ਕੱਦਾ ਦਬਾਬਾ ਹੀ ਨਹੀਂ, ਮਾਲਵਾ, ਪੁਆਧ, ਇਹ ਵੀ ਸਾਰੇ ਆਉਂਦੇ ਆ ਸਾਡੇ ਕੋਲ। ਤਾਂ ਹੁਣ ਡਾਕਟਰ ਸੁਖੀ ਕਹਿੰਦੇ ਭੱਜੇ ਫਿਰ ਰਹੇ ਨੇ। ਹੁਣ ਲੱਗਿਆ ਕਿ ਮੇਰਾ ਤਾਂ ਕੰਮ ਹੋ ਗਿਆ ਖਰਾਬ, ਅਕਾਲੀਆਂ ਕਰਨੀਆਂ ਦੁਆਰਾ ਟਿਕਟ ਨਹੀਂ ਮਿਲਣੀ, ਲੋਕਾਂ ਨੇ ਉਧਰ ਮੂੰਹ ਨਹੀਂ ਲਾਉਣਾ, ਆਪ ਨੇ ਮੈਨੂੰ ਟਿਕਟ ਦੇ ਵੀ ਦਿੱਤੀ, ਲੋਕਾਂ ਨੇ ਵੋਟ ਨਹੀਂ ਪਾਉਣੀ, ਮੇਰੇ ਤਾਂ ਖਿਲਾਫ ਹੋ ਗਿਆ ਸਾਰਾ ਕੁਝ। ਹੁਣ ਇਹ ਸਿਆਸੀ ਮਸਲਾ ਵੀ ਬਣ ਗਿਆ, ਕਿਉਂਕਿ ਹੋ ਤਾਂ ਅਸਲ 'ਚ ਇਸ ਮੁੱਦੇ ਤੇ ਸਿਆਸਤ ਰਹੀ ਹੈ। ਜੇ ਸੱਚਮੁੱਚ ਤੁਸੀਂ ਗੁਰੂ ਨੂੰ ਸਮਰਪਿਤ ਹੋ, ਫਿਰ ਤੁਸੀਂ ਇਹਦੇ ਨਾਲੋਂ ਪਹਿਲਾਂ ਬੇਅਦਬੀ ਵਾਲਾ ਮਸਲਾ ਬਰਾਬਰ ਹੱਲ ਕੱਢਦੇ ਕਿ ਲਿਆਓ ਵੀ ਉਹਨਾਂ ਦੇ ਦੋਸ਼ੀਆਂ ਨੂੰ ਅੰਦਰ ਕਰੀਏ। ਜੀ ਜੀ। ਸੋ ਇਸ ਤਰੀਕਾ ਕਰਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਕਰ ਗਏ, ਉਹਨਾਂ ਦਾ ਝੂਠ ਵੀ ਫੜਿਆ ਗਿਆ। ਤੇ ਮੈਨੂੰ ਤਾਂ ਲੱਗਦਾ ਕਿ ਹੁਣ ਡਾਕਟਰ ਸੁਖੀ ਇਸ ਕੋਸ਼ਿਸ਼ ਨੇ ਕਿ ਬੈਕਡੋਰ
ਸੰਸਥਾ ਨਾਲ ਮੀਟਿੰਗ ਕਰਾ ਦੇਵਾਂ ਮੁੱਖ ਮੰਤਰੀ ਦੀ ਇੱਕ ਵਾਰ, ਤੇ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਵੀ ਚੁੱਪ ਕਰ ਜਾਣੇ ਇਸ ਮਸਲੇ ਤੇ। ਇਹ ਵੀ ਹੋ ਸਕਦਾ। ਸਹੀ ਹੈ, ਬਿਲਕੁਲ। ਲੋਕਲ ਜਿਹੜੀ ਸਿਆਸਤ ਆ ਨਾ, ਉਹਨੂੰ ਉਸ ਹਿਸਾਬ ਦੇ ਨਾਲ ਡਾਕਟਰ ਸੁੱਖੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ। ਔਰ ਨਹੀਂ ਪ੍ਰਵੀਨ ਜੀ, ਗੱਲ ਤਾਂ ਇਹ ਹੈ ਕਿ ਜੇ ਇਹ 169 ਸਰੂਪ ਉਹ ਨਹੀਂ ਹੈਗੇ, ਫਿਰ ਉਹ ਸਰੂਪ ਕਿੱਥੇ ਨੇ? ਅਜੇ ਇਹ ਸਵਾਲ ਫੇਰ ਖੜਾ ਹੋ ਗਿਆ। ਫੇਰ ਖੜਾ, ਬਿਲਕੁਲ ਸਹੀ ਹੈ। ਤੇ 328 ਤਾਂ ਹੈਗੇ ਨੇ ਅਜੇ, ਜਿੰਨੇ ਕੁ ਲੱਭੇ ਸੀ ਤਾਂ ਹੁਣ ਉਹ ਵੀ ਝੂਠੇ ਸਾਬਤ ਹੋ ਰਹੇ ਨੇ ਤੁਹਾਡੀ ਨਜ਼ਰ ਤੋਂ ਹਵਾਲੇ ਨਾਲ। ਬਿਲਕੁਲ। ਤੇ ਦੂਜਾ, ਮੁੱਖ ਮੰਤਰੀ ਦੀ ਕ੍ਰੈਡਿਬਿਲਿਟੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਵੀ ਇਹੀ ਜੀ ਸਿਆਸਤ ਕਰੋਗੇ। ਸਹੀ ਗੱਲ। ਤੁਹਾਡੇ ਅਕਾਲੀਆਂ, ਬੀਜੇਪੀ, ਕਾਂਗਰਸੀਆਂ 'ਚ ਫਰਕ ਹੀ ਰਹਿ ਗਿਆ ਹੁਣ। ਜੀ। ਦੂਜੀ ਗੱਲ ਇਹ ਵੀ ਹੈ, ਮੁੱਖ ਮੰਤਰੀ ਦੀ ਕ੍ਰੈਡਿਬਿਲਿਟੀ ਦਾ ਵੀ ਸਵਾਲ ਆ ਵੀ ਮੁੱਖ ਮੰਤਰੀ ਬਿਨਾਂ ਤੱਥਾਂ ਦੀ ਪੜਤਾਲ ਕੀਤੇ, ਬਿਨਾਂ ਕੋਈ ਪੁਖਤਾ ਜਾਣਕਾਰੀ ਕੀਤੇ ਹੀ ਉਹ ਸਿਰਫ ਉਹ, ਜਿਵੇਂ ਤੁਸੀਂ ਦੱਸਿਆ ਵੀ ਉਹ ਸਿਆਸੀ ਜਿਹੜਾ ਸਟੇਜ ਤੋਂ ਲਾ ਲੈਣੇ ਚਾਹੁੰਦੇ ਸੀ ਇੱਕ ਵੀ ਇੱਥੇ ਸੰਗਤ ਆਈ ਹੈ, ਮਾਘੀ ਦਾ ਮੇਲਾ, ਇਕੱਠ ਬਹੁਤ ਹੈ, ਇੱਥੋਂ ਐਲਾਨ ਕਰ ਦਿੰਦੇ ਆ। ਇਹਦਾ ਮਤਲਬ ਇਹ ਹੈ ਕਿ ਹੋਸ਼ਪੁਣੇ ਦੇ ਵਿੱਚ ਉਹ ਬਿਆਨਬਾਜ਼ੀ ਕੀਤੀ ਗਈ ਹੈ। ਤੇ ਦੂਜੀ ਗੱਲ, ਮੁੱਖ ਮੰਤਰੀ ਦੀ ਪੇਸ਼ੀ ਦੀ ਵੀ ਕਰ ਲਈਏ ਸ਼ਰਮਾ ਜੀ। ਮੁੱਖ ਮੰਤਰੀ ਦੀ ਪੇਸ਼ੀ ਦੇ ਨਾਲ ਜਿਹੜਾ ਟਕਰਾਅ ਦੋ ਸ਼ਖਸੀਅਤਾਂ ਦੇ ਵਿਚਾਲੇ ਕਹਿ ਲਓ ਇਹ ਬਣਿਆ ਹੋਇਆ ਸੀਗਾ ਜੋ ਸਥਿਤੀ, ਕਿ ਉਹ ਨਿਬੜ ਗਈ ਹੈ ਹੁਣ? ਬਿਲਕੁਲ। ਇਹ ਟਕਰਾਅ ਮੁੱਖ ਮੰਤਰੀ ਤੇ ਜਥੇਦਾਰ ਵਿਚਾਲੇ ਨਜ਼ਰ ਆ ਰਿਹਾ ਸੀ। ਇਹ ਟਕਰਾਅ ਪੰਜਾਬ ਸਰਕਾਰ ਐਸਜੀਪੀਸੀ ਵਿਚਾਲੇ ਨਜ਼ਰ ਆ ਰਿਹਾ ਸੀ। ਇਹ ਟਕਰਾਅ ਆਮ ਆਦਮੀ ਪਾਰਟੀ ਬਨਾਮ ਸ਼੍ਰੋਮਣੀ ਅਕਾਲੀ ਦਲ ਨਜ਼ਰ ਆ ਰਿਹਾ ਸੀ। ਸੋ ਲੈ ਦੇ ਕੇ ਸਿਆਸੀ ਟਕਰਾਅ ਸੀ ਜਿਸ ਨੂੰ ਪੰਥਕ ਰੂਪ ਦੇ ਕੇ, ਧਾਰਮਿਕ ਰੂਪ ਦੇ ਕੇ ਸਾਹਮਣੇ ਲਿਆਂਦਾ ਗਿਆ। ਜੀ ਜੀ। ਮੁੱਖ ਮੰਤਰੀ ਹੋਰਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀਗੇ ਜੀ, ਉਹ ਭਾਸ਼ਾ ਬੋਲਦੇ ਨੇ ਧਾਰਮਿਕ ਸੰਸਥਾ ਬਾਰੇ, ਗੋਲਕਾਂ ਬਾਰੇ, ਹੈ ਨਾ। ਫਿਰ ਉਹਨਾਂ ਦੀਆਂ ਵੀਡੀਓ ਤੁਰੀਆਂ ਫਿਰਦੀਆਂ ਸੀਗੀਆਂ ਜੀ ਕਿ ਜੀ ਆ ਛਿੱਟਾ ਦੇਈ ਜਾਂਦੇ ਨੇ, ਆਹ ਕਰੀ ਜਾਂਦੇ ਨੇ, ਹੈ ਨਾ। ਫਿਰ ਉਹ ਗਾਇਕ ਵਾਲੇ ਮਸਲੇ ਤੇ ਇੱਕ ਸ਼ਬਦ ਪੜਿਆ ਨਹੀਂ ਪੜਿਆ, ਉੱਥੇ ਉਹ ਟਕਰਾ ਗਏ। ਇਸ ਤਰੀਕੇ ਕਰਨ ਨਾਲ ਫਿਰ ਉਹਨਾਂ ਦੇ ਕਿੰਨੇ ਹੀ ਮਸਲੇ ਤੇ 27 ਸਰੂਪ ਵਾਲਾ ਮਾਮਲਾ FIR ਤੱਕ ਦਾ ਆ ਗਿਆ, 2 ਬੰਦੇ ਚੱਕਣ ਵਾਲਾ ਆ ਗਿਆ, SGPC ਨੂੰ ਘੇਰਾਬੰਦੀ ਕਰਨ ਦਾ ਆ ਗਿਆ। ਸੋ ਇਹ ਸਾਰੇ ਮਸਲੇ ਬਣਦੇ ਸਥਿਤੀ ਚ ਆ ਗਏ ਕਿ ਜੀ ਮੁੱਖ ਮੰਤਰੀ ਨੂੰ ਤਲਬ ਕਰ ਲਿਆ ਗਿਆ ਜੀ। ਹੁਣ ਮੁੱਖ ਮੰਤਰੀ ਜਦੋਂ ਪੇਸ਼ ਹੋਣ ਆਉਂਦੇ ਨੇ ਤਦੋਂ ਬਕਾਇਦਾ ਕਹਿੰਦੇ ਜੀ ਮੇਰੇ ਕੋਲ ਤਾਂ 25,000 ਸ਼ਿਕਾਇਤਾਂ ਆਈਆਂ ਨੇ SGPC ਦੇ ਖਿਲਾਫ। ਠੀਕ ਹੈ। ਮਤਲਬ ਤੁਸੀਂ ਚਲਾਨ ਪੇਸ਼ ਕਰਨ ਚੱਲੇ ਹੋ ਕਿਸੇ ਮਾਮਲੇ ਦਾ। 2 ਕਾਲੇ ਬੈਗ ਲੈ ਕੇ ਕਿ ਲਓ ਜੀ ਮੈਂ ਸ਼ਿਕਾਇਤਾਂ ਦੇਣ ਆਇਆ। ਪ੍ਰਵੀਨ ਜੀ 25,000 ਜੇ ਪੰਨੇ ਵੀ ਹੋਣ ਨਾ, ਇੱਕ ਪੰਨਾ ਹੀ, ਜਿਹਦੇ ਪਰ ਸਿਆਹੀ ਨਾਲ ਕੁਝ ਲਿਖਿਆ ਵੀ ਨਾ ਹੋਵੇ। ਜੀ ਜੀ। ਮਤਲਬ 25,000 ਪੰਨਿਆਂ ਦੇ ਸਿਆਹੀ ਨਾਲ ਕੁਝ ਲਿਖਿਆ, ਸਿਆਹੀ ਦਾ ਵੀ ਵਜਨ ਹੋ ਗਿਆ ਹੋਊਗਾ। ਸਹੀ ਹੈ, ਬਿਲਕੁਲ। ਖਾਲੀ ਪੰਨਿਆਂ ਦਾ ਹੀ ਵਜਨ ਇੱਕ ਹੱਥ ਨਾਲ ਚੱਕ ਕੇ ਲੈ ਕੇ ਤੁਸੀਂ, ਕਮਾਲ ਆ ਵੀ, ਬੜੀ ਸ਼ਕਤੀ ਬਣ ਗਈ ਸੀ ਤੁਹਾਡੇ ਤਾਂ। ਜੀ ਜੀ ਜੀ। ਇੰਨੇ ਹਲਕੇ ਹੋ ਗਏ 25,000 ਸ਼ਿਕਾਇਤਾਂ, ਮਤਲਬ ਮਜ਼ਾਕ। ਅੱਛਾ, SGPC ਖਿਲਾਫ ਸ਼ਿਕਾਇਤ ਹੋਵੇ, ਲੋਕ ਕਿਸੇ ਵੀ ਪੰਥਕ ਧਿਰ ਕੋਲ, ਪੰਥਕ ਸੰਸਥਾ ਕੋਲ, ਅਕਾਲ ਤਖਤ ਸਾਹਿਬ ਕੋਲ, ਕਿਸੇ ਧਾਰਮਿਕ ਸੰਸਥਾ ਕੋਲ, ਕਿਸੇ ਵਿਅਕਤੀ ਕੋਲ ਜਾਣ ਦੀ ਬਜਾਏ ਸਰਕਾਰ ਕੋਲ ਆ ਰਹੇ ਨੇ। ਸਰਕਾਰ ਕੋਲੇ ਚਲੇ ਗਏ। ਸਹੀ ਗੱਲ, ਬਿਲਕੁਲ। ਕਮਾਲ ਆ, ਮੁੱਖ ਮੰਤਰੀ ਸਾਹਿਬ ਐਡੇ ਵੱਡੇ ਸਿੱਖ ਬਣ ਗਏ। ਤਾਂ ਅੱਜ ਪਤਾ ਲੱਗਿਆ ਸਾਨੂੰ ਤਾਂ। ਚਲੋ, ਪਰ ਮੁੱਖ ਮੰਤਰੀ ਸਾਹਿਬ ਦਾ ਜੋ ਜਾਣ ਦਾ ਤਰੀਕਾ ਸੀ, ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਤਰੀਕਾ ਸੀ, ਉਹਨਾਂ ਨੇ ਇਸ ਭਾਵ ਨੂੰ ਉਭਾਰਿਆ ਕਿ ਮੈਂ ਬਤੌਰ ਮੁੱਖ ਮੰਤਰੀ ਨਹੀਂ ਆਇਆ, ਮੈਂ ਬਤੌਰ ਸ਼ਰਧਾਲੂ ਆਇਆ। ਜੀ। ਉਹਨਾਂ ਦੀ ਬੋਡੀ ਲੈਂਗੁਏਜ ਬੜੀ ਨਮਰ ਸੀ, ਬੜੇ ਨਿਮਾਣੇ ਉਹਨਾਂ 'ਚ ਨਜ਼ਰ ਆਈ। ਉਹਨਾਂ ਦੀ ਤੋਰ, ਉਹਨਾਂ ਦੀ ਅੱਖਾਂ ਦੀ ਨਿਮਰਤਾ, ਉਹਨਾਂ ਦੇ ਹੱਥਾਂ ਦਾ ਜੁੜੇ ਹੋਣਾ, ਹੈ ਨਾ, ਉਹ ਬੜੇ ਅਦਬ ਨਾਲ ਪੇਸ਼ ਹੋਏ। ਬੇਸ਼ੱਕ ਸਮੇਂ ਨੂੰ ਲੈ ਕੇ ਖਾਸਾ ਘਮਾਣ ਪਿਆ ਰਿਹਾ। ਪਹਿਲਾਂ 10 ਵਜੇ ਸੀ, ਫਿਰ 4:30 ਹੋ ਗਿਆ, ਫਿਰ 11 ਕਰ ਲਿਆ, ਫਿਰ 12 ਕਰ ਲਿਆ, ਫਿਰ ਚਲੋ ਜੀ ਲੈ ਦੇ ਕੇ 11-12 ਦੇ ਵਿਚਾਲੇ ਮੁੱਖ ਮੰਤਰੀ ਸਾਹਿਬ ਆ ਗਏ। ਤੇ ਜੀ ਉਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ, ਫਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪੇਸ਼ ਹੋਣ ਲਈ 2 ਕਾਲੇ ਬੈਗ ਲੈ ਕੇ ਗਏ। ਜੀ ਜੀ। ਤੇ ਕਹਿੰਦੇ ਜੱਦਾ ਸਾਹਿਬ ਨੇ ਕਹਿਤਾ ਕਿ ਠੀਕ ਆ, ਰੱਖ ਦੋ ਉਧਰ। ਉਸ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੂੰ ਸਵਾਲ ਜਵਾਬ ਹੋਏ। 40 ਮਿੰਟ ਦੀ ਪੇਸ਼ੀ ਚੱਲੀ। ਠੀਕ ਹੈ ਜੀ। 40 ਮਿੰਟ ਦੀ ਪੇਸ਼ੀ 'ਚ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜੀ ਕਿਹਾ ਕਿ ਮੈਨੂੰ ਤਾਂ ਜੀ ਪੂਰੀ ਤਰ੍ਹਾਂ ਮਰਿਆਦਾ ਦਾ ਨਹੀਂ ਗਿਆਨ ਜੀ, ਮੈਂ ਤਾਂ ਅਣਜਾਣ ਆ ਜੀ, ਮੈਂ ਤਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜੀ, ਮੈਂ ਤਾਂ ਮੱਥਾ ਟੇਕਣ ਆਉਣਾ ਜੀ, ਮੈਂ ਮੱਥਾ ਲਾਉਣ ਥੋੜਾ ਆਉਣਾ ਜੀ, ਹੈ ਨਾ, ਮੇਰੀ ਕੀ ਔਕਾਤ ਜੀ, ਮੇਰੀ ਕੀ ਹਿੰਮਤ। ਸੋ ਇਸ ਤਰੀਕੇ ਕਰਨਾ ਕਹਿੰਦੇ ਉਹਨੇ ਪੱਖ ਰੱਖਿਆ। ਜਥੇਦਾਰ ਸਾਹਿਬ ਨੇ ਖੁਦ ਆ ਕੇ ਮੀਡੀਆ 'ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਮੰਨੀ ਹੈ ਕਿ ਮੈਂ ਮਰਿਆਦਾ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ, ਮੇਰੇ ਸ਼ਬਦ ਚੋਣ ਗਲਤ ਸੀ, ਮੇਰਾ ਤਰੀਕਾ ਗਲਤ ਸੀ, ਅੱਗੇ ਨੂੰ ਮੈਂ ਇੰਜ ਨਹੀਂ ਕਰੂੰਗਾ। ਕਹਿੰਦੇ ਮੈਂ ਉਹਨਾਂ ਨੂੰ ਸਿੱਖ ਮਰਿਆਦਾ ਦੀ, ਸਿੱਖ ਰਹਿਤ ਮਰਿਆਦਾ ਦੀ ਕਾਪੀ ਦੇ ਦਿੱਤੀ ਆ ਜੀ, ਕੋਈ ਨੂੰ ਪੜ੍ਹਨ ਸਮਝਣ। ਤੇ ਜਥੇਦਾਰ ਸਾਹਿਬ ਦਾ ਇਹ ਵੀ ਕਿਹਾ ਕਿ 328 ਸਰੂਪਾਂ ਦੇ ਮਾਮਲੇ 169 ਵਾਲੇ ਮਾਮਲੇ ਤੇ ਵੀ ਉਹਨਾਂ ਨੇ ਮੰਨਿਆ ਕਿ ਮੈਂ ਕਾਹਲ ਕਰ ਗਿਆ ਜੀ।
ਸਹੀ ਹੈ। ਕਿ ਜੇ ਉੱਥੇ ਮੰਨ ਰਹੇ ਹੋ ਫਿਰ ਬਾਹਰ ਮੀਡੀਆ 'ਚ ਕਿਉਂ ਨਹੀਂ ਬੋਲਿਆ, ਕਿਉਂ ਨਹੀਂ ਬੋਲੇ? ਜਾਂ ਕੱਲ ਨੂੰ ਓਡੀ ਵੱਡੀ ਸਟੇਜ ਤੇ ਮਾਫੀ ਮੰਗੋਗੇ ਫਿਰ ਜਿਹੜੀ ਵੱਡੀ ਸਟੇਜ ਤੇ ਐਲਾਨ ਕੀਤਾ? ਇਹ ਇਕੱਲਾ ਉਹ ਸੰਸਥਾ ਦਾ ਸਵਾਲ ਨਹੀਂ ਹੈ, ਇਹ ਲੋਕ ਭਾਵਨਾ ਨਾਲ ਵੀ ਧੋਖਾ ਹੈ, ਇਹ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਣ ਵਾਲਿਆਂ ਨਾਲ ਵੀ ਖਿਲਵਾੜ ਹੈ ਜੇ ਤੁਸੀਂ ਇੰਜ ਕਰ ਰਹੇ ਹੋ। ਇਹ ਵੀ ਇੱਕ ਬੇਅਦਬੀ ਹੈ। ਸੋ ਇਹਦੇ ਲਈ ਫਿਰ ਉਸੇ ਸੰਗਤ ਕੋਲ ਆ ਕੇ ਮਾਫੀ ਮੰਗੋਗੇ? ਇਹ ਸਵਾਲ ਖੜਾ ਹੈ ਜੀ। ਪਰ ਮੁੱਖ ਮੰਤਰੀ ਸਾਹਿਬ ਦੀ ਸਮੁੱਚੀ ਪੇਸ਼ੀ ਤੋਂ ਬਾਅਦ ਜਿਵੇਂ ਮੁੱਖ ਮੰਤਰੀ ਆ ਕੇ ਮੀਡੀਆ 'ਚ ਗੱਲ ਕਰ ਰਹੇ ਸੀ, ਚੁਣ ਕੇ ਸ਼ਬਦ ਬੋਲ ਰਹੇ ਸੀ, ਹਰਮੇ ਨਾਲ ਬੋਲ ਰਹੇ ਸੀ, ਕਦੇ ਮਤਲਬ ਸ਼ਬਦ ਗਵਾਚ ਜਾਂਦੇ ਸੀ, ਉਹ ਘਬਰਾਹਟ ਵੀ ਨਜ਼ਰ ਆ ਰਹੀ ਸੀ ਕੁਛ। ਤੇ ਦੂਸਰੇ ਪਾਸੇ ਜਥੇਦਾਰ ਸਾਹਿਬ ਨੇ ਆ ਕੇ ਜਿਵੇਂ ਤਸੱਲੀ ਪ੍ਰਗਟਾਈ, ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆਏ ਮੁੱਖ ਮੰਤਰੀ ਸਾਹਿਬ ਦੀ ਸਪਸ਼ਟੀਕਰਨ ਤੋਂ। ਮੈਨੂੰ ਲੱਗਦਾ ਜਿਵੇਂ ਬੈਕਡੋਰ ਆਖਰ 'ਚ ਸਮੇਂ ਨੂੰ ਲੈ ਕੇ ਮਤਲਬ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੇ ਸਕੱਤਰੇ ਦੇ ਅਧਿਕਾਰੀਆਂ 'ਚ ਤਾਲਮੇਲ ਬੈਠ ਗਿਆ ਸੀ, ਕਿਤੇ ਪੇਸ਼ੀ ਤੇ ਹੋਰ ਮਾਮਲਿਆਂ 'ਚ ਵੀ ਤਾਲਮੇਲ ਤਾਂ ਨਹੀਂ ਬੈਠ ਗਿਆ ਗੁਪਤ ਤਰੀਕੇ ਨਾਲ? ਸਹੀ ਹੈ, ਬਿਲਕੁਲ। ਇਹ ਵੀ ਸੰਭਾਵਨਾ ਉੱਭਰੀ ਹੈ ਕਿ ਮਾਮਲਾ ਤਾਂ ਨਿਬੜ ਗਿਆ ਸਮਝ ਲਓ ਜੀ। ਹੁਣ ਜਥੇਦਾਰ ਸਾਹਿਬ ਨੇ ਕਹਿ ਤਾਂ ਦਿੱਤਾ ਕਿ ਪੰਜ ਸਿੰਘ ਸਾਹਿਬਾਂ ਦੀ ਬੈਠਕ 'ਚ ਸਪਸ਼ਟੀਕਰਨ ਦੇ ਵਿਚਾਰ ਕਰਾਂਗੇ ਜੀ, ਪਰ ਮੈਨੂੰ ਲੱਗਦਾ ਜੋ ਵੀ ਵਿਚਾਰ ਹੋਊਗਾ ਕਿ ਠੀਕ ਆ, ਮੁੱਖ ਮੰਤਰੀ ਜੀ ਨੇ ਅੱਗੇ ਲਈ ਕਹਿਤਾ ਕਿ ਮੈਂ ਧਿਆਨ ਰੱਖੂੰਗਾ, ਹੁਣ ਮਾਫੀ ਮੰਗੇ, ਚਲੋ ਜੀ ਗੱਲ ਖਤਮ ਕਰੋ। ਕਿਉਂਕਿ ਜੀ ਉਹ ਤਾਂ ਪੂਰਨ ਸਿੱਖ ਵੀ ਨਹੀਂ ਗਾ, ਉਹਨੂੰ ਆਪਾਂ ਤਨਖਾਹ ਕੀ ਲਾ ਸਕਦੇ ਹਾਂ? ਅਜੇ ਤਾਂ ਮਾਮਲਾ ਇਹ ਖੜਾ ਕਿ ਬੁਲਾਇਆ ਜਾ ਸਕਦਾ ਸੀ ਕਿ ਨਹੀਂ ਬੁਲਾਇਆ ਜਾ ਸਕਦਾ। ਸਹੀ ਗੱਲ। ਤੇ ਹੁਣ ਫਿਰ ਤਨਖਾਹ ਵਾਲਾ ਮਾਮਲਾ ਨਵਾਂ ਵਿਵਾਦ ਖੜਾ ਹੋ ਜਾਊਗਾ। ਲੋਕ ਤਾਂ ਇਹ ਵੀ, ਮੈਂ ਲੋਕਾਂ ਤੋਂ ਭਾਵ ਮੇਰਾ ਸਿੱਖ ਵਿਦਵਾਨਾਂ ਤੋਂ ਇੱਥੇ, ਮੈਂ ਸਿੱਖ ਵਿਦਵਾਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨਾਲ ਕਈਆਂ ਨਾਲ ਗੱਲ ਹੋਈ, ਕਈਆਂ ਦਾ ਪੱਖ ਜਾਣਨ ਦੀ ਮੈਂ ਕੋਸ਼ਿਸ਼ ਕੀਤੀ। ਉਹ ਕਹਿੰਦੇ ਕੀ ਜਥੇਦਾਰ ਸਾਹਿਬ ਆਪਣਾ ਵੱਖਰਾ ਮੱਠ ਬਣਾ ਰਹੇ ਨੇ ਉੱਥੇ? ਸਹੀ ਸਵਾਲ ਹੋਣਗੇ। ਉਹ ਕਹਿ ਰਹੇ ਨੇ ਜੀ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਹੀਂ, ਮੈਂ ਅਕਾਲ ਤਖਤ ਦਾ ਸਕੱਤਰੇ ਸੱਦਿਆ। ਕਹਿੰਦੇ ਸਕੱਤਰੇ ਤਾਂ ਅਕਾਲ ਤਖਤ ਸਾਹਿਬ ਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਹੈ ਤੇ ਉੱਥੇ ਵੱਖਰੀ ਮਰਿਆਦਾ ਨਹੀਂ ਹੈ। ਉਹ ਕਹਿੰਦੇ ਜਥੇਦਾਰ ਨੇ ਨਵੀਂ ਮਰਿਆਦਾ ਤੌਰ ਤੇ ਕੱਲ ਨੂੰ ਤਾਂ ਕੋਈ ਹੋਰ ਰਾਹ ਪੈ ਜਾਊਗਾ ਇਹ। ਸਹੀ ਹੈ। ਤੋ ਇਸ ਦੇ ਉੱਤੇ ਕੀ ਬਹਿਸ ਨੂੰ ਵੀ ਨਿਬੇੜ ਰਹੇ ਨੇ ਜਥੇਦਾਰ ਸਾਹਿਬ ਕਿ ਅੱਗੇ ਨੂੰ ਮੈਂ ਚੈਪਟਰ ਬੰਦ ਕਰਦਾ ਜੀ। ਇਸ ਲਈ ਉਹ ਹੁਣ ਇਹਦੇ ਤੇ, ਕਿਉਂਕਿ ਤਨਖਾਹ ਵਾਲਾ ਸਵਾਲ ਤਾਂ ਖੜਾ, ਫਿਰ ਜੇ ਗੁਨਾਹ ਕਬੂਲ ਹੋ ਗਏ ਫਿਰ ਤਨਖਾਹ ਲੱਗਣੀ ਵੀ ਬਣਦੀ ਹੈ। ਪਰ ਕੀ ਉਹ ਸਪਸ਼ਟੀਕਰਨ ਦੇ ਤਸੱਲੀ ਪ੍ਰਗਟਾ ਕੇ ਇਸ ਚੈਪਟਰ ਨੂੰ ਬੰਦ ਕਰਨ ਜਾ ਰਹੇ ਨੇ? ਕੀ ਇਹ ਮਾਮਲਾ ਜਥੇਦਾਰ ਤੇ ਮੁੱਖ ਮੰਤਰੀ ਵਿਚਾਲੇ ਨਿਬੜਿਆ ਕਿ ਕੀ ਇਹ ਮਾਮਲਾ ਸਰਕਾਰ ਤੇ ਐਸਜੀਪੀਸੀ ਵਿਚਾਲੇ ਨਿਬੜ ਗਿਆ? ਤੇ ਕੀ ਇਹ ਮਾਮਲਾ ਇੱਥੇ ਵੀ ਨਿਬੜ ਗਿਆ ਕਿ ਸਾਡੇ ਮਤਲਬ ਇਸ ਧਾਰਮਿਕ ਸੰਸਥਾ ਦੇ ਆਕਾ ਸੁਖਬੀਰ ਬਾਦਲ ਨੂੰ ਨਹੀਂ ਛੇੜੋਗੇ ਤੁਸੀਂ, ਅਸੀਂ ਤੁਹਾਨੂੰ ਨਹੀਂ ਛੇੜਦੇ? ਜੀ ਸਹੀ ਹੈ। ਕਿੱਥੇ ਨਿਬੜੇ? ਆਉਂਦੇ ਚੰਦ ਦਿਨਾਂ 'ਚ ਸੰਕੇਤ ਮਿਲਣ ਲੱਗ ਜਾਣਗੇ, ਸਾਰਾ ਕੁਝ ਦਿਖਣ ਲੱਗ ਜਾਊਗਾ। ਜੇ ਸਿੱਟ ਵੀ ਸੌਂ ਗਈ ਹੁਣ ਹੈ, ਜੇ ਇਸ ਮਸਲਿਆਂ ਤੋਂ ਸਰਕਾਰ ਨੇ ਵੀ ਪਿੱਠ ਕਰ ਲਈ ਹੈ ਤੇ ਐਸਜੀਪੀਸੀ ਵੀ ਇਸ ਮਸਲੇ ਤੇ ਬੋਲਣ ਤੋਂ ਕਿਨਾਰਾ ਕਰ ਗਈ, ਸਮਝ ਲਓ ਮਾਮਲਾ ਸੈਟਲ ਹੋ ਗਿਆ। ਤੇ ਜੇ ਕਿਸੇ ਤਰੀਕੇ ਕਾਰਨ ਨਾਲ ਅੱਗੇ ਵੱਧ ਕੇ ਕਿਸੇ ਸਿਰੇ ਲਾਉਂਦੇ ਨੇ ਤਾਂ ਸਰਕਾਰ ਦਾ ਇਹ ਵੀ ਚੁਣੌਤੀ ਹੈ ਕਿ 328 ਰੂਪਾਂ ਦਾ ਮਾਮਲਾ ਤਾਂ ਨਿਬੇੜੋ, ਬੇਅਦਬੀਆਂ ਵਾਲੇ ਮਾਮਲਿਆਂ ਦੇ ਵਿੱਚ ਵੀ ਦੋਸ਼ੀਆਂ ਨੂੰ ਕਟਹਿਰੇ 'ਚ ਲਿਆਓ, ਫਿਰ ਲੱਗੇਗਾ ਕਿ ਤੁਸੀਂ ਸੱਚਮੁੱਚ ਕੌਮ ਦੀ ਪੰਥ ਦੀ ਸੇਵਾ ਕਰਨਾ ਹੈ। ਜੀ ਸਹੀ ਹੈ, ਬਿਲਕੁਲ। ਤੇ ਇੱਕ ਹੋਰ ਜਿਹੜਾ ਮੁੱਦਾ ਉਹ ਵਿਚਾਰ ਗਿਆ ਆਪਾਂ ਸ਼ਰਮਾ ਜੀ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਲੇ ਭਗਵੰਤ ਮਾਨ ਚੌਥੇ ਮੁੱਖ ਮੰਤਰੀ ਨੇ ਜੀ। ਬਿਲਕੁਲ, ਪੇਸ਼ ਹੋਣ ਵਾਲੇ ਚੌਥੇ ਨੇ, ਤੇ ਪਰ ਜੇ ਅਕਾਲ ਤਖਤ ਸਾਹਿਬ ਤੇ ਤਲਬ ਹੋਏ ਨੇ ਤਾਂ ਦੋ ਮੁੱਖ ਮੰਤਰੀ ਹੋਏ ਨੇ। ਜੀ। ਤੇ ਭਗਵੰਤ ਮਾਨ ਜੇ ਤਲਬ ਹੋਏ ਤਾਂ ਸਕੱਤਰੇ ਤੇ ਤਲਬ ਹੋਏ ਨੇ। ਪਰ ਇੱਕ ਮੁੱਖ ਮੰਤਰੀ ਅਜਿਹੇ ਹੋਏ ਨੇ ਜਿਹੜੇ ਪੇਸ਼ ਜ਼ਰੂਰ ਹੋਏ, ਨਾ ਉਸ ਸਕੱਤਰੇ ਤਲਬ ਹੋਏ ਨਾ ਅਕਾਲ ਤਖਤ ਸਾਹਿਬ ਤੇ ਤਲਬ ਹੋਏ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਭੀਮ ਸਿੰਘ ਸੱਚਰ ਹੋਰਾਂ ਦੀ, ਜੀ ਮਤਲਬ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਿਹੜਾ ਸਾਂਝਾ ਪੰਜਾਬ ਸੀਗਾ, ਜਦੋਂ ਹਰਿਆਣਾ ਦੀ ਵੰਡ ਨਹੀਂ ਹੋਈ ਸੀ, ਉਸ ਸਮੇਂ ਭੀਮ ਸਿੰਘ ਸੱਚਰ ਮੁੱਖ ਮੰਤਰੀ ਸੀਗੇ ਤੇ ਪੰਜਾਬ ਬਚਾਓ ਮੋਰਚਾ, ਪੰਜਾਬੀ ਮੋਰਚਾ ਉਹ ਚੱਲ ਰਿਹਾ ਸੀਗਾ। ਤੇ ਉਸ ਮੋਰਚੇ ਦੇ ਵਿੱਚ ਗੁਰੂ ਘਰਾਂ ਤੋਂ ਸੇਧ ਲੈ ਕੇ ਮਤਲਬ ਕਿ ਜਥੇ ਨਿਕਲਦੇ ਸੀਗੇ। ਜੀ। ਤੇ ਇਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜੀ ਭੀਮ ਸਿੰਘ ਸੱਚਰ ਦੀ ਜ਼ਿੰਮੇਵਾਰੀ ਲੱਗ ਗਈ, ਕਿਉਂਕਿ ਕੇਂਦਰ ਜਿਹੇ ਦਿਸ਼ਾ ਨਿਰਦੇਸ਼ ਕਰਦਾ ਹੈ ਫਿਰ ਉਹ ਸਭ ਪੱਖ ਪਾਵਾਂਗੇ ਕਿਵੇਂ ਸਾਡੇ ਹੱਕ ਹਕੂਕਾਂ ਨਾਲ ਧੱਕਾ ਉਸ ਸਮੇਂ ਤੋਂ ਹੀ ਹੁੰਦਾ ਆ ਰਿਹਾ। ਤਾਂ ਸੱਚਰ ਹੋਰਾਂ ਨੇ ਉਹ ਹੁਕਮ ਪਾਲਦਿਆਂ ਪੁਲਿਸ ਲਾਤੀ ਇਹਨਾਂ ਜਥਿਆਂ ਦੇ ਮਗਰ, ਤੇ ਇਹ ਰੋਕਣ ਲਈ ਕਿ ਅੰਦੋਲਨ ਨਾ ਹੋਵੇ। ਤੇ ਉਹ ਕਰਦੇ ਕਰਾਉਂਦੇ ਪੁਲਿਸ ਦਰਬਾਰ ਸਾਹਿਬ ਦੇ ਗਲਿਆਰੇ ਤੱਕ ਆ ਵੜੀ। ਜੀ। ਤੇ ਇੱਥੇ ਅੰਦਰ ਵੜ ਕੇ ਕਹਿੰਦੇ ਅਥਰੂ ਗੈਸ ਦੇ ਗੋਲੇ ਤੱਕ ਚੱਲੇ, ਉਹ ਸਾਰਾ ਕੁਝ ਹੋਇਆ। ਤੇ ਇਸ ਮਸਲੇ ਤੇ ਪੰਥਕ ਧਿਰਾਂ ਜਾਂ ਜਥੇਦਾਰ ਸਾਹਿਬਾਨ ਕੋਈ ਫੈਸਲਾ ਲੈਂਦੇ, ਜੇ ਉਸੇ ਮਰਿਆਦਾ ਅਨੁਸਾਰ ਦੇਖੀਏ ਕਿ ਸੱਚਰ ਨੂੰ ਤਾਂ ਤਲਬ ਨਹੀਂ ਕੀਤਾ ਜਾ ਸਕਦਾ ਸੀ, ਤਾਂ ਕੌਮ ਨੂੰ ਸੁਨੇਹਾ ਲਾਇਆ ਜਾ ਸਕਦਾ ਸੀ ਕਿ ਉਹਦਾ ਬਾਈਕਾਟ ਕਰੋ, ਹੈ ਨਾ।
ਅਜਿਹਾ ਕੁਝ ਫੈਸਲਾ ਹੁੰਦਾ, ਉਹ ਤੋਂ ਪਹਿਲਾਂ ਹੀ ਭੀਮ ਸਿੰਘ ਸੱਚਰ ਨੇ ਆਪਣੇ ਆਪ ਆਪਣੀ ਮਾਨਸਿਕਤਾ ਚੋਂ ਅਹਿਸਾਸ ਕੀਤਾ ਕਿ ਗਲਤ ਹੋ ਗਿਆ। ਸਹੀ। ਉਹਨਾਂ ਦੇ ਇਸ ਅਹਿਸਾਸ ਨੇ ਉਹਨਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਲਿਆ ਖੜਾ ਕੀਤਾ। ਉਹਨਾਂ ਨੂੰ ਕਿਸੇ ਨੇ ਬੁਲਾਇਆ ਨਹੀਂ, ਉਹ ਕਹਿੰਦੇ ਖੁਦ ਸ਼ਰਧਾਲੂ ਵਾਂਗ ਆਏ, ਦਰਬਾਰ ਸਾਹਿਬ ਕਤਾਰ ਚ ਲੱਗ ਕੇ ਮੱਥਾ ਟੇਕਿਆ, ਦੇਗ ਕਰਾਈ। ਠੀਕ ਹੈ। ਅਕਾਲ ਤਖਤ ਸਾਹਿਬ ਦੇ ਬਾਹਰ ਨਿਮਾਣੇ ਸਿੱਖ ਵਾਂਗ ਝੋਲੀ ਅੱਡ ਕੇ ਗੁਨਾਹਾਂ ਦੀ ਅਰਦਾਸ ਕਰਦਿਆਂ ਖਿਮਾ ਮੰਗੀ ਤੇ ਖੁਦੇ ਆਪ ਹੀ ਮਤਲਬ ਸਾਰੀ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਕੇ ਗਏ। ਸੋ ਇਸ ਤਰ੍ਹਾਂ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲੇ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਤੇ ਪਹਿਲੇ ਜੇ ਮੁੱਖ ਮੰਤਰੀ ਕੋਈ ਭੀਮ ਸਿੰਘ ਸੱਚਰ ਨੇ, ਜਿਹਨਾਂ ਨੂੰ ਤਲਬ ਨਹੀਂ ਕੀਤਾ ਪਰ ਉਹਨਾਂ ਨੇ ਆਪਣੇ ਗੁਨਾਹ ਕਬੂਲ ਕਰਕੇ ਮਾਫੀ ਮੰਗੀ ਜੀ। ਉਸ ਤੋਂ ਬਾਅਦ ਜਦੋਂ ਮਤਲਬ ਕਿ ਪੰਜਾਬ ਪੁਲਿਸ ਅੰਦਰ ਵੜਦੀ ਆ ਇੱਕ ਵਾਰ ਬਰਨਾਲਾ ਦੇ ਹੁਕਮਾਂ ਨਾਲ, ਉਸ ਸਮੇਂ ਫਿਰ ਬਰਨਾਲਾ 1988 ਦੀ ਗੱਲ ਆ ਉਹ, ਫਿਰ ਸੁਰਜੀਤ ਸਿੰਘ ਬਰਨਾਲਾ ਮਤਲਬ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਉਹਨਾਂ ਦੇ ਭੰਗ ਕਰਨ ਦੀ ਹਦਾਇਤ ਹੁੰਦੀ ਹੈ, ਸਾਰੀਆਂ ਪਾਰਟ ਇਕੱਠੇ ਕਰਕੇ ਮੁੜ ਕੇ ਅਕਾਲੀ ਦਲ ਬਣਾਉਣ ਦੀ ਹਦਾਇਤ ਹੁੰਦੀ ਹੈ ਤੇ ਉਹ ਗੱਲ 'ਚ ਤਖਤੀ ਪਾ ਕੇ ਮੈਂ ਪਾਪੀ ਤੂੰ ਬਖਸ਼ਣਹਾਰ, ਉਹ ਗੁਨਾਹ ਕਬੂਲ ਕਰਦੇ ਨੇ, ਸੇਵਾ ਕਬੂਲ ਕਰਦੇ ਨੇ, ਤਨਖਾਹ ਲੱਗੀ ਨਿਭਾਉਂਦੇ ਨੇ। ਇਸੇ ਤਰ੍ਹਾਂ ਮੁੱਖ ਮੰਤਰੀ ਰਹਿੰਦੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਜਾਂਦਾ ਹੈ, ਉਹ ਵੀ ਇੱਥੇ ਪੇਸ਼ ਹੋ ਕੇ ਸੇਵਾ ਨਿਭਾਉਂਦੇ ਨੇ। ਉਹ ਤੋਂ ਬਾਅਦ ਤਾਂ ਫਿਰ ਮੁੱਖ ਮੰਤਰੀ ਮਤਲਬ ਪ੍ਰਕਾਸ਼ ਸਿੰਘ ਬਾਦਲ ਐਡੇ ਬੜੇ ਹੋ ਗਏ, ਜਥੇਦਾਰਾਂ ਨੂੰ ਘਰੇ ਬੁਲਾਉਣ ਲੱਗ ਪਏ ਸੀ। ਸਹੀ ਹੈ, ਬਿਲਕੁਲ ਹੈ ਨਾ, ਉਹ ਤਾਂ ਡੇਰੇ ਦੀਆਂ ਵੋਟਾਂ ਹੱਥ ਆਉਣ ਲਈ ਕਿਸੇ ਵੀ ਰਾਹ ਪੈ ਗਏ ਸੀ। ਸੋ ਫਿਰ ਉਹ ਤੋਂ ਬਾਅਦ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਦੇ ਨਾਤੇ ਪੇਸ਼ ਹੋ ਚੁੱਕੇ ਨੇ 2 ਦਸੰਬਰ 2024 ਨੂੰ, ਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪੂਰਨ ਸਿੱਖ ਤਾਂ ਨਹੀਂ ਹੈਗੇ, ਇਸ ਲਈ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਤਾਂ ਨਹੀਂ ਬੁਲਾਏ, ਪਰ ਸਕੱਤਰੇਤ ਬੁਲਾ ਕੇ ਉਹਦੇ ਨਾਂ ਤੇ ਵਿਵਾਦ ਤਾਂ ਚਾਹੇ ਖੜਾ ਹੋਇਆ, ਪਰ ਚੌਥੇ ਮੁੱਖ ਮੰਤਰੀ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੰਜ ਪੇਸ਼ ਹੋਏ ਨੇ। ਇਹ ਤੋਂ ਪਹਿਲਾਂ ਬੇਸ਼ੱਕ ਭਾਰਤ ਦੇ ਰਾਸ਼ਟਰਪਤੀ ਤੇ ਭਾਰਤ ਦੇ ਗ੍ਰਹਿ ਮੰਤਰੀ ਰਹੇ, ਬੇਸ਼ੱਕ ਅਹੁਦਿਆਂ ਤੇ ਹੁੰਦਿਆਂ ਨਾ ਵੀ ਹੋਵੇ, ਪਰ ਰਾਸ਼ਟਰਪਤੀ ਹੁੰਦਿਆਂ ਗਿਆਨੀ ਜੈਲ ਸਿੰਘ ਮਤਲਬ ਜਿਹੜੇ ਰਾਸ਼ਟਰਪਤੀ ਰਹੇ ਹੁਣ, ਉਹ ਇਸੇ ਤਰ੍ਹਾਂ ਗ੍ਰਹਿ ਮੰਤਰੀ ਰਹੇ ਹੁਣ ਬੂਟਾ ਸਿੰਘ, ਉਹ ਵੀ ਨਿਮਰਤਾ ਸਹਿਤ ਆ ਕੇ ਇਸ ਥਾਂ ਦੇ ਉੱਤੇ ਮਤਲਬ ਦਾ ਸਤਿਕਾਰ ਕਿੱਡਾ ਵੱਡਾ ਹੈ, ਯਕੀਨ ਕਿੱਡਾ ਵੱਡਾ, ਇਹਦਾ ਅੰਦਾਜ਼ਾ ਲਾ ਲਓ ਕਿ ਇਸੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਵੀ ਆ ਕੇ ਝੁਕਦਾ, ਦੇਸ਼ ਦਾ ਰਾਸ਼ਟਰਪਤੀ ਵੀ ਆ ਕੇ ਝੁਕਦਾ ਹੈ ਨਾ, ਦੇਸ਼ ਦਾ ਗ੍ਰਹਿ ਮੰਤਰੀ ਵੀ ਆ ਕੇ ਝੁਕਦਾ ਹੈ। ਤੇ ਇਹ ਸਿੱਖੀ ਦੇ ਵਿੱਚ ਰਹਿ ਕੇ ਜਿਹੜਾ ਇਸ ਸਥਾਨ ਦਾ ਰੁਤਬਾ ਹੈ ਉਸ ਨੂੰ ਬਹਾਲ ਰੱਖਣਾ, ਜਿੱਥੇ ਸੰਗਤ ਦੇ ਹਵਾਲੇ ਆ, ਜਿੱਥੇ ਨੁਮਾਇੰਦਿਆਂ ਦੇ ਹਵਾਲੇ ਆ, ਉੱਥੇ ਉਹਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਦੇ ਹਵਾਲੇ ਪਹਿਲਾਂ ਜੀ। ਸਹੀ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਸਰਪੰਚ ਕਤਲ ਮਾਮਲੇ ਦੀ, ਕਹਿੰਦੇ ਇਸ ਮਾਮਲੇ ਦੇ ਵਿੱਚ ਵੀ ਸ਼ੂਟਰ ਦਾ ਉਹੀ ਘਸੇ ਘਸਾਏ ਤਰੀਕੇ ਦੇ ਨਾਲ ਐਨਕਾਊਂਟਰ ਕੀਤਾ ਗਿਆ ਜੀ। ਪ੍ਰਵੀਨ ਜੀ, ਇਹ ਬੜਾ ਕਮਾਲ ਦਾ ਤਰੀਕਾ ਹੈ ਕਿ ਕਹਿੰਦੇ ਜੀ ਸਰਕਾਰ ਦੀ ਪਾਰਟੀ ਨਾਲ ਸੰਬੰਧਿਤ ਸਰਪੰਚ ਸੀਗਾ, ਡੀਜੀਪੀ ਸਾਹਿਬ ਨੂੰ ਹਦਾਇਤ ਹੋ ਗਈ ਸੀ ਮੁੱਖ ਮੰਤਰੀ ਸਾਹਿਬ ਦੀ ਕਿ ਕਰੋ ਜੀ ਕੰਮ, ਤੇ ਕਹਿੰਦੇ ਜੀ ਚੱਕ ਲਿਆ ਸ਼ੂਟਰ, ਕੋਈ ਸਾਜ਼ਿਸ਼ ਘੜਤਾ ਚੱਕ ਲਿਆ ਜੀ, ਕੋਈ ਰੇਕੀ ਕਰਨ ਵਾਲਾ ਚੱਕ ਲਿਆ ਜੀ, ਆ ਜੀ ਹਥਿਆਰ ਉਪਲਬਧ ਕਰਾਉਣਾ ਚੱਕ ਲਿਆ ਜੀ, ਲਓ ਜੀ ਸ਼ੂਟਰ ਵੀ ਛੱਤੀਸਗੜ੍ਹ ਤੋਂ ਚੱਕ ਲਿਆ ਜਾਂਦਾ ਜੀ। ਤੇ ਲਿਆ ਕੇ ਜੀ ਕਹਿੰਦੇ ਜੀ ਹਥਿਆਰ ਬਰਾਮਦ ਕਰਨੇ ਸੀ ਜੀ, ਇਸੇ ਨੂੰ ਲੈ ਕੇ ਆਏ ਜੀ, ਮੋਟਰਸਾਈਕਲ ਤੇ 2 ਮੁੰਡੇ ਉਹਨੂੰ ਛਡਾਉਣ ਆ ਗਏ ਜੀ, ਉਹਨਾਂ ਨੇ ਫਾਇਰ ਕਰਤਾ ਜੀ, ਇਹਨੇ ਗੱਡੀ ਦੇ ਵਿੱਚ ਜੀ ਪੁਲਿਸ ਵਾਲੇ ਦਾ ਜੀ ਹਥਿਆਰ ਖੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਖਿੱਚੋ ਤੂੰ ਚ ਗੋਲੀ ਚੱਲ ਗਈ ਜੀ, ਮਾਰਿਆ ਗਿਆ। ਕਮਾਲ ਸੀ। ਇੱਕ ਤਾਂ ਜਦੋਂ ਕਿਸੇ ਸ਼ੂਟਰ ਨੂੰ ਨਿਸ਼ਾਨਦੇਹੀ ਲਈ ਲੈ ਕੇ ਜਾਂਦੇ ਨੇ, ਬਰਾਮਦਗੀ ਲਈ ਲੈ ਕੇ ਜਾਂਦੇ ਨੇ, ਘਟਨਾ ਸਥਲ ਤੇ ਲੈ ਕੇ ਜਾਂਦੇ ਨੇ, ਜੇ ਬਾਰ-ਬਾਰ ਪੁਲਿਸ ਤੇ ਕੋਈ ਹਮਲਾ ਕਰਨ 2 ਜਣੇ 4 ਜਣੇ ਆ ਜਾਂਦੇ ਨੇ, ਜਿਹਦਾ ਮਤਲਬ ਪੁਲਿਸ ਦਾ ਡਰ ਪੈ ਮੁੱਕ ਗਿਆ, ਖਾਕੀ ਤੋਂ ਡਰਦਾ ਨਹੀਂ ਕੋਈ ਜੀ ਜੀ। ਜਾਂ ਮਤਲਬ ਜੇ ਇੱਕ ਵਾਰ ਹੈਗਾ, ਦੂਜੀ ਵਾਰ ਹੋ ਗਿਆ ਤਾਂ 30 ਵਾਰ ਤੁਸੀਂ ਤਿਆਰੀ ਨਾਲ ਨਹੀਂ ਜਾਂਦੇ, ਬਾਰ-ਬਾਰ ਇੱਕੋ ਘਟਨਾ ਕਿਉਂ ਵਾਪਰ ਜਾਂਦੀ ਹੈ ਤੁਹਾਡੇ ਨਾਲ, ਤੇ ਇਹੋ ਜਿਹਾ ਕਿਹੜਾ ਹਥਿਆਰ ਹੈ ਜਿਹੜਾ ਖਿੱਚੋ ਤਾਣ ਚ ਚੱਲ ਜਾਂਦਾ। ਸਹੀ ਹੈ ਨਾ, ਮਤਲਬ ਇਹ ਸਾਰੇ ਸਵਾਲ ਖੜੇ ਨੇ। ਹੁਣ ਐਨਕਾਊਂਟਰ ਸੱਚਾ ਝੂਠਾ ਇਹ ਅਦਾਲਤ ਜਾ ਕੇ ਹੋਊਗਾ ਜਾਂ ਨਹੀਂ ਹੋਊਗਾ, ਇਹ ਕਿਸ ਪ੍ਰਕਿਰਿਆ ਤੱਕ ਅੱਗੇ ਵਧੂਗਾ, ਇਹ ਤਾਂ ਵੱਖਰਾ ਸਵਾਲ ਹੈ। ਪਰ ਹੋ ਸਕਦਾ ਸਰਪੰਚ ਦੇ ਪਰਿਵਾਰ ਨੂੰ, ਉਹਨਾਂ ਦੇ ਨੇੜਲਿਆਂ ਨੂੰ ਲੱਗਿਆ ਹੋਵੇ ਕਿ ਲੈ ਵੀ ਪੁਲਿਸ ਨੇ ਸਾਨੂੰ ਇਨਸਾਫ ਦਿਵਾਤਾ ਜੀ, ਪਰ ਇਹ ਕਿਹੋ ਜਿਹਾ ਇਨਸਾਫ ਜਿਹੜਾ ਇਹੀ ਨਹੀਂ ਦੱਸ ਪਾਊਗਾ ਕਿ ਅਸਲੀ ਸ਼ਾਸਕਰਤਾ ਕੌਣ ਸੀ ਜੀ, ਪਿੱਛੇ ਕੌਣ ਸੀ। ਜੇ ਉਹ ਸ਼ੂਟਰ ਸਹੀ, ਉਹੀ ਸ਼ੂਟਰ ਆ, ਇਹ ਵੀ ਨਹੀਂ ਅਜੇ ਪਤਾ ਕਿ ਸ਼ੂਟਰ ਵੀ ਉਹੀ ਸੀ ਕਿ ਨਹੀਂ, ਅਜੇ ਵੀ ਜਾਂਚ ਦਾ ਵਿਸ਼ਾ ਸੀ। ਤੁਸੀਂ ਪਹਿਲਾਂ ਹੀ ਥੋੜਾ ਅਦਾਲਤ ਦੀ ਪ੍ਰਕਿਰਿਆ ਹੀ ਦੋਸ਼ੀ ਕਰਾਰ ਦੋਗੀ ਨਾ ਕਿਸੇ ਨੂੰ। ਸੋ ਜੇ ਸ਼ੂਟਰ ਸੀ ਤਾਂ ਵੀ, ਤੇ ਜੇ ਸ਼ੂਟਰ ਨਹੀਂ ਸੀ ਫਿਰ ਤਾਂ ਹੋਰ ਵੀ ਵੱਡਾ ਸਵਾਲ ਹੈ, ਤੇ ਜੇ ਸ਼ੂਟਰ ਸੀ ਤਾਂ ਵੀ ਫਿਰ ਸਵਾਲ ਤਾਂ ਇਹ ਖੜਾ ਕਿ ਸਾਜ਼ਿਸ਼ ਕਿਹਨੇ ਕਰਾਈ, ਸੌਦਾ ਕਿਹਨੇ ਕੀਤਾ ਇਸ ਕਤਲ ਦਾ, ਉਹਦੇ ਤੱਕ ਕਿਵੇਂ ਪਹੁੰਚਿਆ ਜਾਊਗਾ, ਇਹ ਇਨਸਾਫ ਮਿਲਿਆ ਕਿ ਸਬੂਤ ਮਿਟਾਏ ਨੇ ਜੀ। ਸਹੀ ਗੱਲ ਹੈ, ਬਿਲਕੁਲ ਇਹ ਸਵਾਲ ਤਾਂ ਵਾਜਬ ਰਹਿਣਗੇ। ਤੇ ਅਗਲੀ ਗੱਲ ਕ੍ਰਾਈਮ ਦੇ ਨਾਲ ਜੁੜੀ ਕਰੀਏ। ਅੱਜ ਕੱਲ ਦੇ ਸਿਆਸਤਦਾਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਸ਼ਰਮਾ ਜੀ, ਉਹ ਕਹਿੰਦੇ ਵੀ ਕ੍ਰਾਈਮ ਜਿਵੇਂ ਤੁਸੀਂ ਦੱਸਦੇ ਹੁੰਦੇ ਵੀ ਕਿ ਤੁਸੀਂ ਵੀ ਉਹਨਾਂ ਵਾਂਗੂ ਹੀ ਧਾੜਵੀ ਬਣ ਕੇ ਜਾਂ ਉਹ ਲੁਟੇਰੇ ਬਣ ਕੇ ਉਸ ਤਰੀਕੇ ਨਾਲ ਹੀ ਸਫਾਇਆ ਕਰਨਾ ਉਹਨਾਂ ਦੇ ਲੈਵਲ ਤੇ ਜਾ ਕੇ, ਤੇ ਗੈਂਗਸਟਰ ਨਹੀਂ ਕਹਿੰਦੇ, ਗੈਂਗਸਟਰਾਂ ਦੇ ਪਰਿਵਾਰਾਂ ਨੂੰ ਮਕਾਉਣ ਦੇ ਜਿਹੜੇ ਦਾਅਵੇ ਨੇ ਇਹ ਵਾਕਈ ਪੰਜਾਬ ਦੇ ਹਿੱਤ ਦੇ ਵਿੱਚ ਨੇ ਜਾਂ ਕਹਾਣੀ ਕੋਈ ਹੋਰ ਹੈ ਜੀ?
ਪ੍ਰਵੀਨ ਜੀ, ਆ ਇਨਕਾਊਂਟਰਾਂ ਦੀ ਗੱਲ ਆਪਾਂ ਹੁਣੇ ਕਰਕੇ ਹਟੇ ਹਾਂ। ਜੀ ਜੀ ਬਿਲਕੁਲ। ਲਗਾਤਾਰ ਪੁਲਿਸ ਇਨਕਾਊਂਟਰ ਪੰਜਾਬ 'ਚ ਹੋ ਰਹੇ ਨੇ। ਮਤਲਬ ਮੁੰਡਾ ਅਗਵਾ ਕਰ ਲਿਆ ਜੀ, ਉਹ ਵੀ ਮਾਰਤਾ ਜੀ। ਮੂਹਰੇ ਜੇ ਕਰਨਲ ਬਾਠ ਮਿਲ ਗਿਆ, ਉਹਨੂੰ ਵੀ ਪੈਜੋ ਨਿਕਲ ਗਏ, ਹੈਨਾ। ਤੇ ਆ ਬਲਡੋਜ਼ਰ ਵਾਲੇ ਕਲਚਰ 'ਚ ਜੀ ਧੂ ਲਓ ਜੀ ਬੰਦੇ, ਹੈਨਾ। ਨਸ਼ੇ ਵਾਲੇ ਜੀ ਲਓ ਜੀ ਮਕਾਤੇ ਜੀ, ਆਹ ਕਰਤੇ ਜੀ। ਉਹ ਜਿਹੜਾ ਇਨਕਾਊਂਟਰ ਵਾਲਾ ਗਿੱਟੇ ਗੋਡਿਆਂ ਤੋਂ ਲੈ ਕੇ ਮਾਰ ਮਕਾਉਣ ਵਾਲਾ ਰਾਹ ਏ, ਇਹ ਜਦੋਂ ਸਵਾਦ ਪੈ ਜਾਂਦਾ ਫਿਰ ਹਰ ਮੁਜਰਮ ਨੂੰ ਪੁਲਿਸ ਉਵੇਂ ਹੀ ਪੈ ਸਕਦੀ ਹੈ। ਜੇ ਸਰਕਾਰ ਪੁਲਿਸ ਦੀ ਵਰਤੋਂ ਕਰਦੀ ਹੈ, ਫਿਰ ਉਹਦੀ ਆੜ ਦੇ ਵਿੱਚ ਪੁਲਿਸ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। 84 ਦਾ ਦੌਰ ਅਸੀਂ ਉਹ ਦੇਖਿਆ ਕਿ ਕਿਵੇਂ ਸਕੂਲ ਪੜ੍ਹਦੇ, ਕਾਲਜ ਪੜ੍ਹਦੇ ਮੁੰਡੇ ਵੀ ਚੱਕ ਕੇ ਖਪਾਏ, ਕਿਵੇਂ ਉਹਨਾਂ ਦੇ ਪਰਿਵਾਰਕ ਰਿਸ਼ਤੇਦਾਰ ਵੀ ਜ਼ਮੀਨਾਂ ਗਹਿਣੇ ਵੇਚ ਕੇ ਪੁਲਿਸ ਦਾ ਮੂੰਹ ਭਰਦੇ ਤੇ ਬਾਅਦ ਚੋਂ ਫਿਰ ਵੀ ਨਾ ਜਵਾਕ ਲੱਭੇ। ਉਹ ਸਾਰਾ ਕੁਝ ਦੇਖਿਆ। ਫਿਰ ਮਤਲਬ ਇਹ ਮੂੰਹ ਨੂੰ ਖੂਨ ਲੱਗਿਆ ਬਹੁਤ ਮਾੜਾ ਹੈ। ਜੀ ਜੀ। ਪਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਟੇਜ ਤੋਂ ਉਹਨਾਂ ਦਾ ਪੰਜਾਬ ਦਾ ਪ੍ਰਧਾਨ ਰਾਜਾ ਬੜੀ ਕਹਿੰਦਾ ਕਿ ਗੈਂਗਸਟਰਾਂ ਤੇ ਗੱਲ ਛੱਡੋ, ਇਹਨਾਂ ਦੇ ਭੂਆ ਫੁੱਫੜ ਚਾਚੇ ਤਾਏ ਮਾਮੇ ਸਭ ਚੱਕ ਲਾਂਗੇ, ਫਿਰ ਨਾ ਕਿਉਂ ਕਿ ਮਨੁੱਖੀ ਅਧਿਕਾਰਾਂ ਦਾ ਹੱਕ ਹੁਕਾ ਸਭ ਸੋਧ ਦਾਂਗੇ। ਇਹਦਾ ਮਤਲਬ ਕਾਂਗਰਸ ਚ ਬਿਆਨ ਸਿੰਘ ਦੀ ਆਤਮਾ ਆ ਗਈ, KPS ਗਿੱਲ ਦੀ ਆਤਮਾ ਆ ਗਈ, ਉਸੇ ਰਾਹ ਲੈ ਕੇ ਜਾਣਾ ਪੰਜਾਬ ਨੂੰ। ਜੀ ਜੀ। ਚਲੋ ਇਹ ਤਾਂ ਕਾਂਗਰਸ ਹੈ, ਹੋ ਸਕਦਾ ਆਪਣਾ ਇਤਿਹਾਸ ਦੁਹਰਾਉਣ ਦਾ ਜੀ ਕਰਦਾ ਹੋਵੇ ਉਹਨਾਂ ਦਾ, ਪਰ ਆਮ ਆਦਮੀ ਪਾਰਟੀ ਤਾਂ ਜੀ ਅੰਦੋਲਨ ਚੋਂ ਜੰਮੀ ਪਾਰਟੀ ਸੀ। ਇਹ ਤਾਂ ਬਦਲਾਅ ਲਈ ਸੀ, ਤਾਂ ਦੂਜੀਆਂ ਵਰਗੀ ਹੈ ਨਹੀਂ ਸੀ ਜੀ। ਇਹ ਤਾਂ ਆਮ ਲੋਕਾਂ ਦੀ ਬਾਤ ਪਾਉਂਦੀ ਸੀ, ਉਹਨੂੰ ਵੀ ਬੰਦੇ ਮਾਰਨ ਦੀ ਹੱਥ ਪੈ ਗਈ। ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਦੀ ਸਟੇਜਾਂ ਤੋਂ ਕਹਿੰਦੇ ਨੇ 4 ਹਫ਼ਤਿਆਂ 'ਚ ਪੰਜਾਬ 'ਚੋਂ ਛੱਡ ਜਾਓ, ਨਹੀਂ ਤਾਂ ਮਕਾ ਦੇਾਂਗੇ। ਤੇ ਕੇਜਰੀਵਾਲ ਵੀ ਕਹਿਣ ਲੱਗ ਗਿਆ ਕਿ ਰਿਸ਼ਤੇਦਾਰਾਂ ਤੱਕ ਵੀ ਜਾਏਂਗੇ, ਛੋੜेंगे ਨਹੀਂ ਕਿਸੇ ਕੋ। ਸਹੀ ਹੈ। ਇਹ ਕਿਹੜਾ ਤਰੀਕਾ ਜੀ? ਚਲੋ ਇਹਨਾਂ ਦੀ ਖਾਧੀ ਕੜੀ ਜਿਹੜਾ ਪੰਜਾਬ ਦੇ ਹੱਕਾਂ ਲਈ, ਮਨੁੱਖੀ ਹੱਕਾਂ ਲਈ, ਹੈਨਾ, ਸਿੱਖ ਮਰਿਆਦਾ ਲਈ, ਖਾਲੜਾ ਜਿਨ੍ਹਾਂ ਦੇ ਧਿਰ ਦਾ ਮੈਂਬਰ ਰਿਹਾ ਹੋਵੇ, ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਏ। ਸਹੀ ਗੱਲ, ਬਿਲਕੁਲ। ਮਾਗੀ ਮੇਲੇ ਤੋਂ ਸੁਖਬੀਰ ਬਾਦਲ ਦੀ ਇਹੀ ਟੋਨ ਸੀ ਕਿ ਜੀ ਗੈਂਗਸਟਰ ਦਾ ਗੈਂਗਸਟਰ ਛੱਡੋ, ਉਹਨਾਂ ਦੇ ਰਿਸ਼ਤੇਦਾਰਾਂ ਦੀ ਜ਼ਮੀਨਾਂ ਕੁਰ ਕਰ ਲਾਂਗੇ ਜੀ, ਸਾਰਾ ਕੁਝ ਅੰਦਰ ਕਰ ਦਾਂਗੇ। ਮਤਲਬ ਸਾਰੇ ਹੀ ਜੋਗੀ ਬਣ ਨੂੰ ਕਾਹਲੇ ਨੇ, ਤੇ ਜੋਗੀ ਬਣ ਕੇ ਫਿਰ ਕਿਹਦਾ ਰਾਜ ਭਾਗ ਲਿਆਉਣਾ? ਸਹੀ, ਉਹਦਾ ਜਿਹੜਾ ਜਾਤ ਧਰਮ ਫਿਰਕੇ ਦੀ ਰਾਜਨੀਤੀ ਕਰਦਾ। ਸੋ ਇੱਕ ਪਾਸੇ ਪੰਜਾਬ ਨੂੰ ਮੁੜ ਕੇ ਉਸ 80 ਦੇ ਦਹਾਕੇ 'ਚ, 84 ਦੇ ਦਹਾਕੇ 'ਚ ਧੱਕਣ ਦੀ ਕਵਾਇਦ ਹੈ, ਤੇ ਦੂਏ ਪਾਸੇ ਜੋਗੀ ਕਲਚਰ ਰਾਹੀਂ RSS ਦਾ ਦਬਦਬਾ ਬਣਾਉਣ ਦੀ ਕਵਾਇਦ ਹੈ। ਇਹਦਾ ਮਤਲਬ ਪੰਜਾਬ ਨੂੰ ਬਣਾਉਣਾ ਕੀ ਆ? ਇਹ ਪੰਜਾਬ ਦੇ ਹਿੱਤ 'ਚ ਹੈ ਜਾਂ ਨਹੀਂ? ਇਹ ਸਵਾਲ ਵੱਡਾ ਸਿਆਸੀ ਜਮਾਤ ਦੇ ਮੂਹਰੇ ਖੜਾ। ਘੱਟੋ ਘੱਟ ਅਕਾਲੀ ਦਲ ਤਾਂ ਆਪਣੀ ਅਕਲ ਨੂੰ ਹੱਥ ਮਾਰੇ ਕਿ ਤੁਸੀਂ ਕਿਹੋ ਜੀ ਗੱਲ ਕਰ ਰਹੇ ਹੋ। ਲੋਕਾਂ ਦੇ ਲਈ ਲੜਨਾ ਹੈ, ਖੜਨਾ ਹੈ। ਜਿਹੜੇ ਨਿਆਣੇ ਗਲਤ ਰਾਹ ਜਾ ਰਹੇ ਉਹਨਾਂ ਨੂੰ ਮੋੜ ਕੇ ਲਿਆਉਣ ਦਾ ਤਰੀਕਾ ਦੱਸਣਾ ਹੈ ਕਿ ਐ ਮਕਾ ਕੇ ਤੁਹਾਨੂੰ ਲੱਗਦਾ ਕਿ ਮਸਲੇ ਦਾ ਹੱਲ ਹੋ ਜਾਊਗਾ। ਜੀ ਜੀ, ਸਹੀ। ਇਸ ਲਈ ਇਸ ਤਰੀਕਾ ਕਾਰ ਦੇ ਉੱਤੇ ਸਮੁੱਚੇ ਸਿਆਸੀ ਜਮਾਤ ਦਾ ਜੇ ਇੱਕੋ ਤਰੀਕਾ ਬਣ ਰਿਹਾ, ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਸਾਰਿਆਂ ਨੂੰ ਇੱਕੋ ਕੋਈ ਚਲਾ ਰਿਹਾ। ਜੀ ਬਿਲਕੁਲ, ਇਹ ਸਵਾਲ ਤਾਂ ਰਹੂਗਾ ਹੀ, ਪਰ ਨਾਲ ਇਹ ਵੀ ਸਵਾਲ ਤੇ ਗੱਲ ਰਹੂਗੀ ਸ਼ਰਮਾ ਜੀ ਕਿ ਬਈ ਜਿਹੜਾ ਰੂਲ ਆਫ ਲਾ ਹੈ, ਇਹ ਸਿਆਸਤ ਨੇ ਲਿਆਉਣਾ ਹੁੰਦਾ, ਸਿਆਸਤ ਨੇ ਮੁਕਾਉਣਾ ਨਹੀਂ ਹੁੰਦਾ। ਇਹ ਕੋਈ ਲੱਠ ਮਾਰ ਨਹੀਂ ਗੇ ਜਿਹੜੇ ਸਿਆਸਤਦਾਨ ਸਟੇਜਾਂ ਤੋਂ ਬੋਲ ਰਹੇ ਨੇ। ਇਹ ਕਾਨੂੰਨ ਦੇ ਪਹਿਰੇਦਾਰ ਨੇ ਅਸਲ ਦੇ ਵਿੱਚ। ਕੰਸਟੀਟਿਊਸ਼ਨਲ ਵੈਲਿਊਜ਼, ਰੂਲ ਆਫ ਲਾ ਇਹਨਾਂ ਨੇ ਲਾਗੂ ਕਰਾਉਣਾ, ਇੰਪਲੀਮੈਂਟ ਕਰਾਉਣਾ। ਔਰ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਬਿਲਕੁਲ ਉਹਨਾਂ ਨੂੰ ਤਾਂ ਸਗੋਂ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਵੀ ਅਸੀਂ ਕਿਹੜੇ ਪਾਸੇ ਖੜਦੇ ਸੀ ਤੇ ਹੁਣ ਅਸੀਂ ਕਿਹੜੇ ਪਾਸੇ ਖੜਦੇ ਹਾਂ। ਕਿਸ ਤਰੀਕੇ ਦੀ ਬੋਲਬਾਣੀ ਕਰ ਰਹੇ ਨੇ। ਫੇਕ ਐਨਕਾਊਂਟਰਾਂ ਦਾ ਜਿਹੜਾ ਇਨਸਾਫ ਆ ਉਹ ਦਬਾਉਂਦੇ ਉਹ ਤਾਂ ਹੱਲਾਸ਼ੇਰੀ ਦੇਣ ਲੱਗ ਪਏ ਵੀ ਇਹ ਕੰਮ ਸਹੀ ਹੈ, ਸਗੋਂ ਕਰੋ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।